ਜਹਾਂਗੀਰ ਨੂੰ ਹੁਣ ਇੱਕ ਬਹਾਨਾ ਚਾਹੀਦਾ ਸੀ ਕਿ ਕਿਸ ਕਾਨੂੰਨ ਦੇ ਤਹਿਤ ਮੈਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਾਂ, ਤਾਂ ਉੱਥੇ ਉਹ ਫਿਰ ਕਾਜ਼ੀਆਂ ਦੇ ਨਾਲ ਸਲਾਹ ਕਰਕੇ ਸਿਆਸਤ ਤੇ ਯਾਸਾ ਕਾਨੂੰਨ ਦੇ ਤਹਿਤ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਫਰਮਾਨ ਜਾਰੀ ਕਰਦਾ ਹੈ। ਕਿਉਂਕਿ ਅਕਬਰ ਕੋਈ ਕੱਟੜ ਬਾਦਸ਼ਾਹ ਨਹੀਂ ਸੀਗਾ, ਧਾਰਮਿਕ ਕੱਟੜਤਾ ਉਹਦੇ 'ਚ ਇੰਨੀ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੀ, ਤਾਂ ਇਸ ਕਰਕੇ ਉਹਨੇ ਕੋਈ ਵੀ ਇਦਾਂ ਦਾ ਐਕਸ਼ਨ ਨਹੀਂ ਲਿਆ ਜਿਹੜਾ ਸਿੱਖ ਗੁਰੂ ਸਾਹਿਬਾਨਾਂ ਦੇ ਅਗੇਂਸਟ ਹੋਵੇ ਜਾਂ ਸਿੱਖੀ ਦੇ ਅਗੇਂਸਟ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਰਾਮ ਰਾਮ। ਸੋ ਲੈ ਕੇ ਹਾਜ਼ਰ ਹੋ ਗਿਆ ਜੀ ਇੱਕ ਹੋਰ ਨਵੀਂ ਵੀਡੀਓ। ਕਾਫੀ ਟਾਈਮ ਤੋਂ ਵੀਡੀਓ ਨਹੀਂ ਲੈ ਕੇ ਹਾਜ਼ਰ ਹੋਏ ਸੀ ਕਿਉਂਕਿ ਸਾਡੇ ਚੈਨਲ ਦੇ ਉੱਤੇ ਥੋੜੀ ਪ੍ਰੋਬਲਮ ਚੱਲ ਰਹੀ ਸੀ। ਸੋ ਸਾਡੇ ਚੈਨਲ ਦੀਆਂ ਕਾਫੀ ਵੀਡੀਓ ਜਿਹੜੀਆਂ ਉੱਡ ਚੁੱਕੀਆਂ ਸੀ, ਸੋ ਅਸੀਂ ਦੁਬਾਰਾ ਲੈ ਕੇ ਹਾਜ਼ਰ ਹੋਏ ਹਾਂ ਜੀ। ਤੁਹਾਡੀ ਸਪੋਰਟ ਦੀ ਬਹੁਤ ਲੋੜ ਆ। ਸੋ ਅੱਜ ਦੀ ਜਿਹੜੀ ਵੀਡੀਓ ਆ ਜੀ ਉਹ ਹੋਣ ਲੱਗੀ ਹੈ ਜੀ ਸਿੱਖ ਗੁਰੂ ਸਾਹਿਬਾਨਾਂ ਦੇ ਸਮੇਂ ਮੁਗਲਾਂ ਦੇ ਨਾਲ ਕਿਹੋ ਜਿਹੇ ਸੰਬੰਧ ਰਹੇ ਨੇ। ਸੋ ਇਹ ਵੀਡੀਓ ਜ਼ਰੂਰ ਸਾਰਿਆਂ ਨੇ ਦੇਖਿਓ, ਸ਼ੇਅਰ ਜ਼ਰੂਰ ਕਰਿਓ, ਐਂਡ ਤੱਕ ਦੇਖਿਓ ਵੀਡੀਓ ਸਾਰੀ। ਸੋ ਇਹਦੇ ਵਿੱਚ ਸਿੱਖਾਂ ਅਤੇ ਮੁਗਲਾਂ ਦੇ ਸੰਬੰਧ ਦੱਸੇ ਗਏ ਨੇ, ਉਸ ਸਮੇਂ ਵਿੱਚ ਕਿੱਦਾਂ ਦੇ ਸੀਗੇ। ਜਿਹੜੇ ਨਵੇਂ ਆਏ ਨੇ ਉਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸੋ ਇੱਦਾਂ ਹੀ ਜੁੜੇ ਰਹੋ। ਆਜੋ ਕਰਦੇ ਹਾਂ ਜੀ ਵੀਡੀਓ ਸਟਾਰਟ। ਜਦੋਂ ਆਪਾਂ ਸਿੱਖ ਗੁਰੂ ਸਾਹਿਬਾਨਾਂ ਦਾ ਇਤਿਹਾਸ ਪੜ੍ਹਦੇ ਹਾਂ, ਸਭ ਤੋਂ ਵੱਧ ਸ਼ਬਦ ਜਿਹੜਾ ਆਉਂਦਾ ਹੈ ਉਹ ਆਉਂਦਾ ਹੈ ਮੁਗਲ। ਅੱਜ ਆਪਾਂ ਇਹੀ ਜਾਣਾਂਗੇ ਕਿ ਸਿੱਖ ਗੁਰੂ ਸਾਹਿਬਾਨਾਂ ਦੇ ਮੁਗਲਾਂ ਨਾਲ ਕਿਹੋ ਜਿਹੇ ਰਿਸ਼ਤੇ ਸੀ, ਕਿਹੜੇ ਸਿੱਖ ਗੁਰੂ ਸਾਹਿਬਾਨ ਵੇਲੇ ਕਿਹੜਾ ਮੁਗਲ ਬਾਦਸ਼ਾਹ ਸੀ ਤੇ ਉਦੋਂ ਕੀ ਘਟਨਾਵਾਂ ਹੋਈਆਂ ਸੀ। ਇਹਨੂੰ ਸਮਝਣ ਦੀ ਬੜੀ ਲੋੜ ਆ, ਕਿਉਂਕਿ ਜੇ ਪੂਰਾ ਸਿੱਖ ਇਤਿਹਾਸ ਜਾਣਨਾ ਹੈ ਆਪਾਂ ਤਾਂ ਇਹ ਇਤਿਹਾਸ ਜਾਣਨਾ ਆਪਣੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਗੁਰੂ ਨਾਨਕ ਸਾਹਿਬ ਤੋਂ ਆਪਾਂ ਜੇ ਸ਼ੁਰੂ ਕਰਦੇ ਹਾਂ, ਗੁਰੂ ਨਾਨਕ ਸਾਹਿਬ ਵੇਲੇ ਪਹਿਲਾਂ ਲੋਧੀਆਂ ਦਾ ਰਾਜ ਸੀਗਾ। ਲੋਧੀਆਂ ਨੂੰ ਹਰਾ ਕੇ ਹੀ ਬਾਬਰ ਨੇ ਭਾਰਤ 'ਚ ਮੁਗਲ ਰਾਜ ਦਾ ਆਰੰਭ ਕੀਤਾ ਸੀਗਾ। ਜਦੋਂ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਲੋਧੀ 'ਚ ਮੋਦੀਖਾਨੇ 'ਚ ਨੌਕਰੀ ਕਰਦੇ ਸੀ, ਉਦੋਂ ਲੋਧੀਆਂ ਦਾ ਰਾਜ ਸੀ। ਗੁਰੂ ਨਾਨਕ ਸਾਹਿਬ ਆਪਣੀ ਬਾਣੀ 'ਚ ਵੀ ਜਿਹੜਾ ਫਰਮਾਉਂਦੇ ਨੇ ਰਾਜੇ ਸ਼ੀਂਹ ਮੁਕੱਦਮ ਕੁੱਤੇ, ਉਹ ਵੀ ਉਹਨਾਂ ਨੇ ਲੋਧੀਆਂ ਵਾਸਤੇ ਕਿਹਾ ਹੋਇਆ, ਕਿਉਂਕਿ ਲੋਧੀਆਂ ਦਾ ਜਿਹੜਾ ਰਾਜ ਸੀ ਉਹ ਵੀ ਬਹੁਤ ਕਹਿ ਲਓ ਕਿ ਉਹਦੇ 'ਚ ਵੀ ਬਹੁਤ ਜ਼ਿਆਦਾ ਗੜਬੜਾ, ਕਰਪਸ਼ਨ ਤੇ ਜ਼ੁਲਮ ਉਹਦੇ 'ਚ ਵੀ ਬਹੁਤ ਜ਼ਿਆਦਾ ਸੀਗਾ। ਫਿਰ ਲੋਧੀਆਂ ਨੂੰ ਹਰਾ ਕੇ ਜਦੋਂ ਬਾਬਰ ਆਇਆ, ਬਾਬਰ ਪਹਿਲਾ ਮੁਗਲ ਬਾਦਸ਼ਾਹ ਸੀਗਾ। ਔਰ ਬਾਬਰ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਬਾਬਰ ਨੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਤੇ ਬਾਬਰ ਦਾ ਗੁਰੂ ਨਾਨਕ ਸਾਹਿਬ ਨਾਲ ਜਿਹੜਾ ਸਾਖੀ ਦੱਸੀ ਜਾਂਦੀ ਹੈ ਕਿ ਬਾਬਰ ਨੇ ਗੁਰੂ ਨਾਨਕ ਸਾਹਿਬ ਨੂੰ ਕੈਦ ਵੀ ਕਰਵਾ ਲਿਆ ਸੀਗਾ। ਉਦੋਂ ਇੱਕ ਉਦਾਸੀ ਆਪਣੇ ਪ੍ਰਚਾਰਕ ਦੌਰੇ ਤੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਰਿਹਾ ਵੀ ਕਰ ਦਿੱਤਾ ਸੀਗਾ। ਗੁਰੂ ਨਾਨਕ ਸਾਹਿਬ ਤੋਂ ਬਾਅਦ ਜਦੋਂ ਗੁਰੂ ਅੰਗਦ ਸਾਹਿਬ ਜੀ ਆਉਂਦੇ ਨੇ ਤੇ ਬਾਬਰ ਦੀ ਇੱਥੇ ਮੌਤ ਹੋ ਜਾਂਦੀ ਹੈ ਤੇ ਉਹਦਾ ਪੁੱਤ ਆ ਜਾਂਦਾ ਹੈ ਹਮਾਯੂੰ। ਹਮਾਯੂੰ ਹੁਣ ਜਿਹੜਾ ਸੀਗਾ, ਹਮਾਯੂੰ ਇੰਨਾ ਸਟੇਬਲ ਰਾਜਾ ਇਤਿਹਾਸਕਾਰ ਉਹਨੂੰ ਨਹੀਂ ਮੰਨਦੇ। ਸ਼ੇਰ ਸ਼ਾਹ ਸੂਰੀ ਨੇ ਜਦੋਂ ਹਮਾਯੂੰ ਨੂੰ ਹਰਾਤਾ ਤਾਂ ਉਹ ਜਦੋਂ ਜੰਗ ਦੇ ਮੈਦਾਨ 'ਚੋਂ ਭੱਜਿਆ ਤਾਂ ਜਾਂਦਾ ਹੋਇਆ ਉਹ ਇਤਿਹਾਸਕਾਰ ਇਹ ਲਿਖਦੇ ਨੇ ਕਿ ਗੁਰੂ ਅੰਗਦ ਸਾਹਿਬ ਜੀ ਕੋਲ ਰੁਕਿਆ। ਗੁਰੂ ਅੰਗਦ ਸਾਹਿਬ ਜੀ ਉਸ ਸਮੇਂ ਇਤਿਹਾਸਕਾਰਾਂ ਦੇ ਮੁਤਾਬਿਕ ਬੱਚਿਆਂ ਨੂੰ ਪੜ੍ਹਾ ਰਹੇ ਸੀ ਤੇ ਗੁਰੂ ਅੰਗਦ ਸਾਹਿਬ ਜੀ ਨੇ ਇੰਤਜ਼ਾਰ ਕਰਨ ਲਈ ਕਿਹਾ ਹਮਾਯੂੰ ਨੂੰ। ਤਾਂ ਹਮਾਯੂੰ ਇਹ ਚੀਜ਼ ਤੋਂ ਖਿੱਚ ਗਿਆ ਕਿ ਇੱਕ ਬਾਦਸ਼ਾਹ ਨੂੰ ਇੰਤਜ਼ਾਰ ਕਰਨ ਲਈ ਕਿਵੇਂ ਕਹਿਤਾ, ਤਾਂ ਉਸਨੇ ਇਹ ਕਹਿੰਦੇ ਨੇ ਇਤਿਹਾਸਕਾਰ ਕਿ ਗੁਰੂ ਅੰਗਦ ਸਾਹਿਬ ਜੀ ਨੂੰ ਕਿਰਪਾਨ ਕੱਢ ਲਈ ਸੀ। ਤਾਂ ਉਸ ਸਮੇਂ ਫਿਰ ਗੁਰੂ ਅੰਗਦ ਸਾਹਿਬ ਨੇ ਕਿਹਾ ਸੀ ਕਿ ਜਿੱਥੇ ਤੈਨੂੰ ਕਿਰਪਾਨ ਕੱਢਣ ਦੀ ਲੋੜ ਸੀ ਉੱਥੋਂ ਤਾਂ ਤੂੰ ਭੱਜ ਕੇ ਆ ਗਿਆ, ਸ਼ੇਰ ਸ਼ਾਹ ਸੂਰੀ ਤੋਂ ਤਾਂ ਤੂੰ ਹਾਰ ਕੇ ਆ ਗਿਆ ਤੇ ਤੂੰ ਸੰਤ ਫਕੀਰਾਂ ਦੇ ਅੱਗੇ, ਇੱਕ ਗੁਰੂ ਦੇ ਅੱਗੇ ਤੇਰੀ ਕਿਰਪਾਨ ਨਿਕਲਦੀ ਹੈ ਤਾਂ ਤੇਰੀ ਕਾਇਰਤਾ ਹੈ। ਤਾਂ ਇਹ ਸ਼ਬਦਾਂ ਦਾ ਬੜਾ ਅਸਰ ਹੋਇਆ ਸੀਗਾ ਹਮਾਯੂੰ ਦੇ ਦਿਮਾਗ ਤੇ। ਤਾਂ ਉਹਨੇ ਫਿਰ ਸ਼ਾਂਤੀ ਨਾਲ ਬੈਠ ਕੇ ਗੁਰੂ ਸਾਹਿਬ ਨੂੰ ਪੁੱਛਿਆ ਸੀ ਕਿ ਹੁਣ ਮੈਂ ਕੀ ਕਰਾਂ ਜਾਂ ਮੈਂ ਕਿਵੇਂ ਬਚ ਸਕਦਾ। ਉਸ ਤੋਂ ਬਾਅਦ ਜਦੋਂ ਹਮਾਯੂੰ ਫਿਰ ਚਲਿਆ ਜਾਂਦਾ ਹੈ ਤੇ ਹਮਾਯੂੰ ਦਾ ਰਾਜ ਫਿਰ ਦੁਬਾਰਾ ਆ ਜਾਂਦਾ ਹੈ। ਗੁਰੂ ਅਮਰਦਾਸ ਜੀ ਜਦੋਂ ਆਉਂਦੇ ਨੇ ਤੀਜੇ ਗੁਰੂ ਸਾਹਿਬਾਨ, ਤਾਂ ਗੁਰੂ ਅਮਰਦਾਸ ਜੀ ਵੇਲੇ ਆ ਜਾਂਦਾ ਹੈ ਫਿਰ ਅਕਬਰ। ਹਮਾਯੂੰ ਦਾ ਪੁੱਤਰ ਸੀਗਾ ਅੱਗੇ ਅਕਬਰ, ਬਾਬਰ ਦਾ ਪੁੱਤਰ ਸੀ ਹਮਾਯੂੰ, ਫਿਰ ਹਮਾਯੂੰ ਦਾ ਪੁੱਤਰ ਸੀਗਾ ਅੱਗੇ ਅਕਬਰ। ਮੁਗਲਾਂ ਬਾਰੇ ਜਦੋਂ ਆਪਾਂ ਪੜ੍ਹਦੇ ਆ ਨਾ ਤਾਂ ਆਪਾਂ ਨੂੰ ਪਹਿਲੀ ਨਜ਼ਰ 'ਚ ਇਹ ਲੱਗਦਾ ਕਿ ਉਹ ਜ਼ਾਲਮ ਸੀਗੇ, ਉਹ ਤਾਨਾਸ਼ਾਹ ਸੀਗੇ, ਤੇ ਉਹਨਾਂ ਬਾਰੇ ਨੈਗੇਟਿਵ ਇੱਕ ਆਪਣੇ ਦਿਮਾਗ 'ਚ ਛਵੀ ਆਉਂਦੀ ਆ। ਪਰ ਉਹਨਾਂ 'ਚ ਅਕਬਰ ਇੱਕ ਏਦਾਂ ਦਾ ਬਾਦਸ਼ਾਹ ਹੈ ਜਿਹਦੇ ਬਾਰੇ ਬਹੁਤ ਪੋਜ਼ਿਟਿਵ ਤਰੀਕੇ ਨਾਲ ਜਿਹਨੂੰ ਦੇਖਿਆ ਜਾਂਦਾ ਹੈ, ਪੋਜ਼ਿਟਿਵ ਤਰੀਕੇ ਨਾਲ ਸੋਚਿਆ ਜਾਂਦਾ। ਉਹਦੇ ਬਹੁਤ ਸਾਰੇ ਕਾਰਨ ਨੇ, ਕਿਉਂਕਿ ਅਕਬਰ ਇੱਕ ਇਤਿਹਾਸਕਾਰ ਇਹ ਲਿਖਦੇ ਨੇ ਕਿ ਇੱਕ ਸੈਕੂਲਰ ਕਿਸਮ ਦਾ ਰਾਜਾ ਸੀ, ਬਾਕੀਆਂ ਨਾਲੋਂ ਬੈਟਰ ਸੀਗਾ। ਕਈ ਇਤਿਹਾਸਕਾਰ ਇਹਦੀਆਂ ਵੀ ਕਮੀਆਂ ਕੱਢਦੇ ਨੇ, ਕਮੀਆਂ ਤਾਂ ਹਰ ਇੱਕ 'ਚ ਹੁੰਦੀਆਂ ਨੇ, ਪਰ ਅਕਬਰ ਬਾਰੇ ਇਹ ਕਿਹਾ ਜਾਂਦਾ ਹੈ ਕਿ ਅਕਬਰ ਨੇ ਬਹੁਤ ਸਾਰੇ ਇਦਾਂ ਦੇ ਰੈਵੋਲੂਸ਼ਨਰੀ ਸਟੈਪ ਲਏ ਜਿਸ ਕਰਕੇ ਉਹਦੀ ਇੱਜ਼ਤ ਵਧੀ। ਕਿਉਂਕਿ ਉਸ ਤੋਂ ਪਹਿਲਾਂ ਜਿਵੇਂ ਜਜ਼ੀਆ ਵੀ ਲਾਗੂ ਕੀਤਾ ਜਾਂਦਾ ਸੀ, ਨਾਨ ਮੁਸਲਿਮ ਲੋਕ ਸੀਗੇ ਜਿਹੜੇ ਉਹਨਾਂ ਨੂੰ ਟੈਕਸ ਦੇਣਾ ਪੈਂਦਾ ਸੀ, ਅਕਬਰ ਨੇ ਉਹ ਵੀ ਬੰਦ ਕੀਤਾ ਸੀਗਾ ਆਪਦੇ ਰਾਜ 'ਚ। ਔਰ ਅਕਬਰ ਸਾਰੇ ਧਰਮਾਂ ਦੀ ਵੀ ਇੱਜ਼ਤ ਕਰਦਾ ਸੀ। ਅਕਬਰ ਹੀ ਪਹਿਲਾ ਬਾਦਸ਼ਾਹ ਸੀਗਾ ਜਿਹੜਾ ਇੱਜ਼ਤ ਨਾਲ ਸਿੱਖ ਗੁਰੂ ਸਾਹਿਬਾਨਾਂ ਦੇ ਦਰਬਾਰ 'ਚ ਆਇਆ ਸੀ। ਗੁਰੂ ਅਮਰਦਾਸ ਜੀ ਦੇ ਦਰਬਾਰ 'ਚ ਅਕਬਰ ਆਉਂਦਾ ਹੈ, ਉਹ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਉਸ ਸਮੇਂ ਫਿਰ ਉਹਨੂੰ ਕਿਹਾ ਜਾਂਦਾ ਹੈ ਕਿ ਉਦੋਂ ਇੱਕ ਸਟ੍ਰਿਕਟ ਰੂਲ ਲਾਗੂ ਕੀਤਾ ਹੋਇਆ ਸੀ ਗੁਰੂ ਅਮਰਦਾਸ ਜੀ ਦਾ ਕਿ ਪਹਿਲਾਂ ਪੰਗਤ ਫਿਰ ਸੰਗਤ। ਕਿਉਂਕਿ ਲੰਗਰ ਤਾਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਚਲਾਈ ਹੋਈ ਪ੍ਰਥਾ ਸੀ ਉਸ ਤੋਂ ਬਾਅਦ ਫਿਰ ਉਹ ਫੋਲੋ ਕਰ ਰਹੇ ਸੀਗੇ ਗੁਰੂ ਸਾਹਿਬਾਨ, ਉਹਦੇ ਤੇ ਅਮਲ ਕਰ ਰਹੇ ਸੀਗੇ ਗੁਰੂ ਸਾਹਿਬਾਨ ਕਿ ਇਹਨੂੰ ਇੰਪਲੀਮੈਂਟ ਕਰਨਾ ਹੈ ਲੋਕਾਂ 'ਚ। ਲੰਗਰ ਦਾ ਮਤਲਬ ਕੀ ਹੈ ਕਿ ਭੇਦਭਾਵ ਤੋਂ ਰਹਿਤ ਸਾਰੇ ਲੋਕ ਇਕੱਠੇ ਬੈਠ ਕੇ ਲੰਗਰ ਛਕਣ। ਪਰ ਗੁਰੂ ਅੰਗਦ ਸਾਹਿਬ ਦੇ ਸਮੇਂ ਤੇ ਗੁਰੂ ਅਮਰਦਾਸ ਜੀ ਦੇ ਸਮੇਂ ਗੁਰੂ ਅਮਰਦਾਸ ਜੀ ਨੇ ਇਹ ਚੀਜ਼ ਨੋਟਿਸ ਕੀਤੀ ਕਿ ਜਿਹੜੇ ਵੱਡੇ ਧਨਾੜ ਲੋਕ ਨੇ, ਚੌਧਰੀ ਲੋਕ ਨੇ ਜਿਹੜੇ ਆਉਂਦੇ ਨੇ ਸਾਡੇ ਕੋਲ,
ਸੰਗਤ ਦੇ ਰੂਪ 'ਚ, ਉਹ ਜ਼ਿਆਦਾਤਰ ਲੰਗਰ ਬੈਠ ਕੇ ਆਮ ਲੋਕਾਂ 'ਚ, ਆਮ ਸੰਗਤ 'ਚ ਨਹੀਂ ਛਕ ਰਹੇ। ਤਾਂ ਇੱਥੇ ਗੁਰੂ ਅਮਰਦਾਸ ਜੀ ਨੇ ਇਹ ਜਿਹੜੀ ਜਾਤ ਪਾਤ ਦੀ ਜਿਹੜੀ ਇੱਕ ਕੋੜ ਆ, ਇਹਨੂੰ ਵੱਢਣ ਲਈ, ਸਮਾਨਤਾ ਲਿਆਉਣ ਲਈ ਸਾਰਿਆਂ 'ਚ ਇਹ ਕਿਹਾ ਸੀਗਾ ਕਿ ਪਹਿਲਾਂ ਪੰਗਤ ਫੇਰ ਸੰਗਤ, ਯਾਨੀ ਕਿ ਪਹਿਲਾਂ ਤੁਹਾਨੂੰ ਲੰਗਰ ਛਕਣਾ ਪੈਣਾ, ਫਿਰ ਤੁਸੀਂ ਆ ਕੇ ਸਾਡੇ ਦਰਸ਼ਨ ਕਰ ਸਕਦੇ ਹੋ, ਸਾਨੂੰ ਮਿਲ ਸਕਦੇ ਹੋ। ਤੇ ਇਹੀ ਚੀਜ਼ ਫਿਰ ਦੇਖੋ ਲਾਗੂ ਹੋਈ ਅਕਬਰ ਤੇ। ਅਕਬਰ ਵੀ ਜਦੋਂ ਮਿਲਣ ਆਇਆ ਤਾਂ ਅਕਬਰ ਨੂੰ ਵੀ ਪਹਿਲਾਂ ਪੰਗਤ 'ਚ ਬੈਠ ਕੇ ਲੰਗਰ ਛਕਣਾ ਪਿਆ। ਹੁਣ ਇਹ ਚੀਜ਼ ਨੂੰ ਤੁਸੀਂ ਸੋਚ ਕੇ ਦੇਖੋ, ਅਕਬਰ ਦੇ ਨਾਲ ਹੋ ਸਕਦਾ ਹੈ ਕੋਈ ਬਹੁਤ ਜ਼ਿਆਦਾ ਗਰੀਬ ਬੈਠਾ ਹੋਵੇ, ਦੂਜੇ ਪਾਸੇ ਹੋ ਸਕਦਾ ਹੈ ਕੋਈ ਸ਼ੂਦਰ ਬੈਠਾ ਹੋਵੇ, ਤਾਂ ਇਹ ਚੀਜ਼ ਦਾ ਅਸਰ ਅਕਬਰ ਦੇ ਦਿਮਾਗ ਤੇ ਬਹੁਤ ਜ਼ਿਆਦਾ ਪਿਆ ਤੇ ਇਸ ਕਰਕੇ ਉਹ ਸਿੱਖ ਧਰਮ ਦੀ ਬਹੁਤ ਜ਼ਿਆਦਾ ਇੱਜ਼ਤ ਕਰਦਾ ਸੀ। ਅਕਬਰ ਦੇ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਅਕਬਰ ਨੇ ਇੱਕ ਬਹੁਤ ਕੋਸ਼ਿਸ਼ ਕੀਤੀ ਸੀ ਕਿ ਸਾਰੇ ਧਰਮਾਂ ਨੂੰ ਮਿਲਾ ਕੇ ਇੱਕ ਪਲੇਟਫਾਰਮ, ਯਾਨੀ ਕਿ ਇੱਕ ਧਰਮ ਖੜਾ ਕਰ ਲਿਆ ਜਾਵੇ ਜਿਹਦੇ 'ਚ ਸਾਰੇ ਧਰਮਾਂ ਦੀ ਇੱਜ਼ਤ ਹੋਵੇ। ਉਹਨੂੰ ਦੀਨ ਇਲਾਹੀ ਦਾ ਨਾਮ ਉਹਨੇ ਦਿੱਤਾ ਸੀ। ਪਰ ਕਿਉਂਕਿ ਇਹਦੇ 'ਚ ਅਕਬਰ ਨੂੰ ਬਾਕੀ ਧਰਮਾਂ ਵੱਲੋਂ ਜਾਂ ਬਾਕੀ ਧਰਮਾਂ ਦੇ ਜਿਹੜੇ ਪੈਗੰਬਰ ਸੀਗੇ ਜਾਂ ਬਾਕੀ ਧਰਮਾਂ ਦੇ ਜਿਹੜੇ ਸੁਪਰੀਮ ਲੀਡਰ ਸੀਗੇ, ਉਹਨਾਂ ਵੱਲੋਂ ਇੰਨੀ ਜ਼ਿਆਦਾ ਵਧੀਆ ਰਿਸਪੌਂਸ ਨਹੀਂ ਮਿਲਿਆ। ਇਸ ਕਰਕੇ ਇਹ ਦੀਨ ਇਲਾਹੀ ਦਾ ਕੰਸੈਪਟ ਅਕਬਰ ਦਾ ਪੂਰਾ ਨਹੀਂ ਹੋ ਸਕਿਆ। ਗੁਰੂ ਅਮਰਦਾਸ ਜੀ ਤੋਂ ਬਾਅਦ ਗੁਰੂ ਰਾਮਦਾਸ ਜੀ ਵੇਲੇ ਵੀ ਅਕਬਰ ਹੀ ਰਿਹਾ। ਉੱਥੇ ਆਪਾਂ ਨੂੰ ਬਹੁਤ ਪ੍ਰਚਲਿਤ ਸਾਖੀ ਇੱਥੋਂ ਆਪਾਂ ਨੂੰ ਇੱਕ ਇਹ ਵੀ ਚੀਜ਼ ਮਿਲਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਜਦੋਂ ਸਿੱਖ ਸਾਜੇ ਸੀਗੇ, ਹੈ ਨਾ, ਆਪਣੇ ਖਾਲਸਾ ਸਾਜਿਆ, ਉਹਨਾਂ ਨੂੰ ਇੱਕ ਬਰਾਬਰ ਬਣਾਇਆ। ਉਹਦੇ 'ਚ ਕੋਈ ਗਰੀਬ ਨਹੀਂ, ਅਮੀਰ ਨਹੀਂ, ਕੋਈ ਤਗੜਾ ਨਹੀਂ, ਕੋਈ ਛੋਟਾ ਨਹੀਂ, ਹੈ ਨਾ, ਉਹ 'ਚ ਕੋਈ ਜਾਤ ਪਾਤ ਨਹੀਂ ਬਣਾਈ ਸੀ, ਉਹਨਾਂ ਨੇ ਖਾਲਸਾ ਬਣਾਇਆ ਸੀਗਾ। ਸੋ ਜਿਹੜੇ ਜਾਤ ਪਾਤਾਂ ਤੇ ਹੁਣ ਗਾਂਹ ਤੋਂ ਗਾਂਹ ਬਣਦੀਆਂ ਜਾ ਰਹੀਆਂ ਕਿ ਗੁਰੂ ਰਾਮਦਾਸ ਜੀ ਦੇ ਦਰਬਾਰ 'ਚ ਜਦੋਂ ਅਕਬਰ ਆਉਂਦਾ ਹੈ ਤਾਂ ਉਹ ਸਿੱਖ ਫਿਲਾਸਫੀ ਤੋਂ, ਸਿੱਖ ਕੰਸੈਪਟ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਤੇ ਗੁਰੂ ਰਾਮਦਾਸ ਜੀ ਜਿਸ ਹਿਸਾਬ ਦਾ ਉਦੋਂ ਪ੍ਰਚਾਰ ਕਰ ਰਹੇ ਸੀ ਇੰਨਾ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਤੇ ਉਹ ਆਫਰ ਕਰਦਾ ਹੈ, ਉਹ ਬੇਨਤੀ ਕਰਦਾ ਹੈ ਕਿ ਮੈਂ ਤੁਹਾਡੇ ਲੰਗਰਾਂ ਨੂੰ ਕੋਈ ਜਾਗੀਰ ਦੇਣੀ ਚਾਹੁੰਦਾ, ਤੁਸੀਂ ਦੱਸੋ ਮੈਨੂੰ ਕੀ ਚਾਹੀਦਾ ਹੈ। ਤਾਂ ਗੁਰੂ ਸਾਹਿਬਾਨ ਨੇ ਉੱਥੇ ਕਿਹਾ ਸੀ ਕਿ ਜਿਹੜੇ ਲੰਗਰ ਨੇ ਇਹ ਕਿਸੇ ਵੀ ਬਾਦਸ਼ਾਹ ਦੇ ਪੈਸਿਆਂ ਨਾਲ ਨਹੀਂ ਚੱਲਣਗੇ, ਸਿੱਖਾਂ ਦੇ ਦਸਵੰਧ ਨਾਲ ਹੀ ਚੱਲਣਗੇ। ਕਿਉਂਕਿ ਜੇ ਅੱਜ ਤੁਸੀਂ ਕੋਈ ਜਾਗੀਰ ਸਿੱਖਾਂ ਦੇ ਲੰਗਰ ਨੂੰ ਭੇਟ ਕਰ ਜਾਓਗੇ, ਤੁਹਾਡੇ ਤੋਂ ਬਾਅਦ ਕੋਈ ਹੋਰ ਆਊਗਾ ਉਹ ਜਾਗੀਰ ਖੋਲੂਗਾ। ਤਾਂ ਅਸੀਂ ਇੱਕ ਚੀਜ਼ ਨਹੀਂ ਸਿੱਖ ਧਰਮ 'ਚ ਲਾਗੂ ਕਰਨਾ ਚਾਹੁੰਦੇ ਕਿ ਇਹ ਬਾਦਸ਼ਾਹਾਂ ਦੇ ਮੁਹਤਾਜ ਨਹੀਂ ਹੋਣਗੇ ਲੰਗਰ ਸਿੱਖਾਂ ਦੇ। ਤਾਂ ਹੁਣ ਦੇਖੋ, ਸਿੱਖਾਂ ਦੇ ਲੰਗਰ ਵੀ ਦੇਖ ਲਈਏ ਜਾਂ ਸਿੱਖਾਂ ਦੇ ਗੁਰੂ ਘਰ ਵੀ ਆਪਾਂ ਦੇਖ ਲਈਏ ਤਾਂ ਉਹ ਕਿਸੇ ਵੀ ਸਰਕਾਰਾਂ ਦੇ, ਕਿਸੇ ਵੀ ਬਾਦਸ਼ਾਹ ਦੇ, ਕਿਸੇ ਵੀ ਹੋਰ ਆਰਗੇਨਾਈਜੇਸ਼ਨ ਦੇ ਮੁਹਤਾਜ ਨਹੀਂ ਹੈਗੇ। ਉਹ ਨਾ ਕਿਸੇ ਚੀਜ਼ ਦੀ ਕਮੀ ਆ, ਨਾ ਲੰਗਰਾਂ 'ਚ ਕਮੀ ਆ, ਨਾ ਗੁਰੂ ਘਰਾਂ 'ਚ ਕਮੀ ਆ। ਉਹ ਸਿੱਖਾਂ ਦੇ ਦਸਵੰਧ ਨਾਲ ਹੀ ਉਹ ਗੁਰੂ ਰਾਮਦਾਸ ਜੀ ਤੇ ਸਾਰੇ ਗੁਰੂ ਸਾਹਿਬਾਨਾਂ ਦੀ ਸੋਚ ਦਾ ਸਦਕਾ ਹੀ ਹੁਣ ਚੱਲ ਰਹੇ ਨੇ। ਇੱਥੇ ਹੁਣ ਕਈ ਇਤਿਹਾਸਕਾਰ ਜਿਹੜੇ ਪੁਰਾਣੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਅਕਬਰ ਨੇ ਗੁਰੂ ਰਾਮਦਾਸ ਜੀ ਦੇ ਜੋ ਪੁੱਤਰੀ ਸੀਗੇ ਬੀਬੀ ਭਾਨੀ, ਉਹਨਾਂ ਦੇ ਨਾਮ ਇੱਕ ਜ਼ਮੀਨ ਲਵਾਈ, ਇੱਕ ਪੱਟਾ ਉਹਨਾਂ ਦੇ ਨਾਮ ਕਰ ਦਿੱਤਾ ਤੇ ਉਸੇ ਹੀ ਜ਼ਮੀਨ ਦੇ ਬਾਅਦ ਚੋਂ ਦਰਬਾਰ ਸਾਹਿਬ ਦੀ ਉਸਾਰੀ ਕੀਤੀ ਗਈ। ਯਾਨੀ ਕਿ ਹਰਿਮੰਦਰ ਸਾਹਿਬ ਜੋ ਅੰਮ੍ਰਿਤਸਰ ਸਾਹਿਬ ਹੁਣ ਮੌਜੂਦ ਹੈ, ਕਿ ਉਹਦੀ ਉਸਾਰੀ ਉਹ ਅਕਬਰ ਵੱਲੋਂ ਦਿੱਤੀ ਹੋਈ ਜ਼ਮੀਨ ਤੇ ਹੀ ਕੀਤੀ ਗਈ। ਪਰ ਇਹਦੇ ਬਾਰੇ ਸਾਨੂੰ ਬਹੁਤ ਜ਼ਿਆਦਾ ਸਬੂਤ ਇਦਾਂ ਦੇ ਮਿਲ ਜਾਂਦੇ ਨੇ ਇਤਿਹਾਸ ਚੋਂ ਕਿ ਜਿੱਥੇ ਲਿਖਿਆ ਹੋਇਆ ਹੈ ਕਿ ਇਹ ਜ਼ਮੀਨ ਗੁਰੂ ਰਾਮਦਾਸ ਜੀ ਨੇ ਤੁੰਗ ਪਿੰਡ ਦੇ ਜ਼ਿਮੀਂਦਾਰਾਂ ਤੋਂ 700 ਅਕਬਰੀ ਉਦੋਂ ਦੇ ਜਿਹੜੀ ਕਰੰਸੀ ਸੀ ਉਹਦੇ 'ਚ ਖਰੀਦੀ ਆ। ਤੇ ਇਹ ਭੁਲੇਖਾ ਲੱਗਿਆ ਇਤਿਹਾਸਕਾਰਾਂ ਨੂੰ। ਗੁਰੂ ਰਾਮਦਾਸ ਜੀ ਤੋਂ ਬਾਅਦ ਫਿਰ ਆਉਂਦੇ ਨੇ ਗੁਰੂ ਅਰਜਨ ਸਾਹਿਬ। ਗੁਰੂ ਅਰਜਨ ਸਾਹਿਬ ਵੇਲੇ ਵੀ ਅਕਬਰ ਹੀ ਸੀਗਾ, ਕਿਉਂਕਿ ਅਕਬਰ ਦੇ ਸੰਬੰਧ ਹੁਣ ਚੰਗੇ ਸੀਗੇ। ਅਕਬਰ ਨੇ ਵਿੱਚ ਕੋਈ ਵੀ ਏਦਾਂ ਦੀ ਗੜਬੜ ਨਹੀਂ ਕੀਤੀ। ਹਾਲਾਂਕਿ ਅਕਬਰ ਨੂੰ ਸ਼ਿਕਾਇਤਾਂ ਕਰਨ ਵਾਲੇ ਬਹੁਤ ਸੀਗੇ ਗੁਰੂ ਅਰਜਨ ਸਾਹਿਬ ਜੀ ਵੇਲੇ ਤਾਂ ਖਾਸ ਕਰਕੇ, ਕਿਉਂਕਿ ਗੁਰੂ ਅਰਜਨ ਸਾਹਿਬ ਜੀ ਨੇ ਏਦਾਂ ਦਾ ਇੱਕ ਰੈਵੋਲੂਸ਼ਨਰੀ, ਏਦਾਂ ਦਾ ਇੱਕ ਕ੍ਰਾਂਤੀਕਾਰੀ ਸਟੈਪ ਪੱਟਿਆ ਸੀਗਾ ਸਿੱਖ ਧਰਮ 'ਚ, ਜਿਹਨੇ ਕਿ ਸਿੱਖ ਧਰਮ ਨੂੰ ਸਥਾਪਿਤ ਕਰਨ 'ਚ ਜ਼ਮੀਨੀ ਪੱਧਰ ਤੇ ਬਹੁਤ ਜ਼ਿਆਦਾ ਮਦਦ ਕੀਤੀ। ਉਹ ਸੀਗਾ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ, ਕਿਉਂਕਿ ਉਸ ਤੋਂ ਪਹਿਲਾਂ ਗੁਰੂ ਸਾਹਿਬਾਨਾਂ ਦੀ ਜਿਹੜੀ ਬਾਣੀ ਸੀਗੀ ਉਹ ਇੱਕ ਜਗ੍ਹਾ ਇੱਕ ਗ੍ਰੰਥ 'ਚ ਨਹੀਂ ਸੀ, ਉਹ ਅੱਡ-ਅੱਡ ਪੋਥੀਆਂ ਸੀ। ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਣੀ ਸੀ ਉਹ ਅੱਡ ਪੋਥੀ ਸਾਹਿਬ 'ਚ ਸੀ, ਗੁਰੂ ਫਿਰ ਅੰਗਦ ਸਾਹਿਬ ਦੀ ਬਾਣੀ ਸੀਗੀ ਉਹ ਅੱਡ ਸੀਗੀ। ਤਾਂ ਅੱਡ-ਅੱਡ ਪੋਥੀਆਂ 'ਚ ਗੁਰੂ ਸਾਹਿਬਾਨਾਂ ਦੀ ਬਾਣੀ ਸੀ। ਉਹਦਾ ਕਰਕੇ ਕਈ ਜਿਹੜੇ ਸਿੱਖ ਪਰਿਵਾਰਾਂ ਦੇ ਨਾਲ ਹੀ ਸੰਬੰਧਿਤ ਲੋਕ ਸੀਗੇ ਤਾਂ ਉਹ ਆਪਣੀ ਬਾਣੀ ਮਿਲਾਵਟੀ ਬਾਣੀ ਵਿੱਚ ਐਡ ਕਰੀ ਜਾਂਦੇ ਸੀ। ਤਾਂ ਉੱਥੇ ਸੰਗਤ ਨੂੰ ਇੱਕ ਕਹਿ ਲਓ ਕਿ ਕਲੈਰਿਟੀ ਵੀ ਨਹੀਂ ਹੋ ਪਾ ਰਹੀ ਸੀ ਕਿ ਕਿਹੜੀ ਅਸਲੀ ਬਾਣੀ ਆ, ਕਿਹੜੀ ਕੱਚੀ ਬਾਣੀ ਆ। ਤੇ ਇਸ ਕਰਕੇ ਗੁਰੂ ਅਰਜਨ ਸਾਹਿਬ ਨੇ ਇਹ ਫੈਸਲਾ ਲਿਆ ਕਿ ਸਾਰੀ ਬਾਣੀ ਇੱਕ ਜਗ੍ਹਾ ਸੰਪਾਦਿਤ ਕਰ ਦਿੱਤੀ ਜਾਏਗੀ ਤੇ ਗੁਰੂ ਗ੍ਰੰਥ ਸਾਹਿਬ ਜੀ ਫਿਰ ਸਾਨੂੰ ਇੱਕ ਮਹਾਨ ਗ੍ਰੰਥ ਇਸ ਦੁਨੀਆ ਨੂੰ ਮਿਲੇ। ਉਹਦੇ ਤੋਂ ਖਾਰ ਖਾਣੇ ਵਾਲੇ ਬਹੁਤ ਲੋਕ ਸੀਗੇ। ਉਹਦੇ 'ਚ ਇਹ ਆ ਕਿ ਇੱਕ ਤਾਂ ਸਾਂਝੀਵਾਲਤਾ ਦੀ ਗੱਲ ਕੀਤੀ ਹੋਈ ਆ ਸਾਰੇ ਗੁਰੂ ਸਾਹਿਬਾਨਾਂ ਨੇ, ਔਰ ਉਸ ਤੋਂ ਬਿਨਾਂ ਇਹ ਆ ਕਿ ਗੁਰੂ ਅਰਜਨ ਸਾਹਿਬ ਨੇ ਸਿਰਫ ਗੁਰੂ ਸਾਹਿਬਾਨਾਂ ਦੀ ਬਾਣੀ ਨਹੀਂ ਰੱਖੀ, ਉਹਨਾਂ ਨੇ ਭਗਤਾਂ ਦੀ ਬਾਣੀ ਵੀ ਰੱਖੀ, ਉਹਨਾਂ ਨੇ ਭੱਟ ਸਾਹਿਬਾਨਾਂ ਦੀ ਬਾਣੀ ਵੀ ਰੱਖੀ।
ਤਾਂ ਉਹਦੇ 'ਚ ਹੁਣ ਕਿਸੇ ਵੀ ਜਾਤ ਪਾਤ ਨੂੰ ਨਹੀਂ ਉਹਨਾਂ ਨੇ ਕੰਸੀਡਰ ਕੀਤਾ ਕਿ ਹਾਂ ਸਿਰਫ ਇਹੀ ਜਾਤ ਦੇ ਲੋਕਾਂ ਦੀ ਅਸੀਂ ਬਾਣੀ ਰੱਖਾਂਗੇ ਜਾਂ ਇਹੀ ਧਰਮ ਦੇ ਲੋਕਾਂ ਦੀ ਬਾਣੀ ਰੱਖਾਂਗੇ। ਤਾਂ ਇਹ ਸਾਂਝੀਵਾਲਤਾ ਦਾ ਇੱਕ ਜਿਹੜਾ ਸੰਦੇਸ਼ ਸੀਗਾ ਇਹ ਤੋਂ ਖਾਰ ਖਾਣੇ ਵਾਲੇ ਲੋਕ ਵੀ ਬਹੁਤ ਸੀਗੇ, ਕਿਉਂਕਿ ਉਸਦੇ ਨਾਲ ਨਾਲ ਗੁਰੂ ਅਰਜਨ ਸਾਹਿਬ ਨੇ ਜੋ ਦਰਬਾਰ ਸਾਹਿਬ ਦੀ ਉਸਾਰੀ ਕਰਵਾਈ ਸੀ ਉਹ ਇੱਕ ਬਹੁਤ ਕ੍ਰਾਂਤੀਕਾਰੀ ਉਹਨਾਂ ਦਾ ਡਿਸੀਜਨ ਸੀਗਾ, ਕਿਉਂਕਿ ਪੂਰੀ ਸੰਗਤ ਨੂੰ ਜਾਂ ਕਹਿ ਲਓ ਪੂਰੇ ਭਾਰਤ ਦੇ ਲੋਕਾਂ ਨੂੰ ਇੱਕ ਏਦਾਂ ਦਾ ਧਾਰਮਿਕ ਸਥਾਨ ਮਿਲਿਆ ਜਿੱਥੇ ਜਾਣ ਤੋਂ ਪਹਿਲਾਂ ਕਿਸੇ ਨੂੰ ਵੀ ਉਹਦੀ ਜਾਤ ਨਹੀਂ ਪੁੱਛੀ ਜਾਂਦੀ ਸੀ, ਉਹਦਾ ਧਰਮ ਨਹੀਂ ਪੁੱਛਿਆ ਜਾਂਦਾ ਸੀ। ਇਸ ਤੋਂ ਪਹਿਲਾਂ ਇਤਿਹਾਸਕਾਰ ਇਹ ਵੀ ਕਹਿੰਦੇ ਨੇ ਕਿ ਜਿੰਨੇ ਵੀ ਧਰਮ ਸਥਾਨ ਸੀ ਉਹ ਉੱਪਰ ਜਾਣਾ ਪੈਂਦਾ ਸੀ, ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਸੀ। ਗੁਰੂ ਅਰਜਨ ਸਾਹਿਬ ਜੀ ਜਦੋਂ ਨਕਸ਼ਾ ਤਿਆਰ ਕਰ ਰਹੇ ਸੀ ਤਾਂ ਉਹਨਾਂ ਨੇ ਕਿਹਾ ਕਿ ਇਹ ਜ਼ਮੀਨੀ ਤਲ ਤੋਂ ਨੀਵਾਂ ਬਣਾਓ, ਕਿ ਇਹ ਨੀਵਿਆਂ ਦਾ ਥਾਂ ਹੈ, ਇੱਥੇ ਨਿਮਰਤਾ ਦਾ ਪ੍ਰਤੀਕ ਹੋਵੇ ਦਰਬਾਰ ਸਾਹਿਬ। ਤਾਂ ਹੁਣ ਵੀ ਜਦੋਂ ਤੁਸੀਂ ਦੇਖੋਗੇ ਦਰਸ਼ਨੀ ਡਿਊਟੀ ਤੋਂ ਤੁਸੀਂ ਜਦੋਂ ਪ੍ਰਵੇਸ਼ ਕਰੋਗੇ ਦਰਬਾਰ ਸਾਹਿਬ ਉਹ ਜ਼ਮੀਨੀ ਪੱਧਰ ਤੋਂ ਤੁਹਾਨੂੰ ਥੱਲੇ ਮਿਲੂਗਾ। ਇਹ ਬੜੀ ਇੱਕ ਆਪਣੇ ਆਪ 'ਚ ਰੈਵੋਲੂਸ਼ਨਰੀ ਸਟੈਪ ਸੀਗਾ ਗੁਰੂ ਅਰਜਨ ਸਾਹਿਬ ਦਾ। ਹੁਣ ਇਹ ਦੋ ਚੀਜ਼ਾਂ ਜਦੋਂ ਇਕੱਠੀਆਂ ਹੋ ਗਈਆਂ, ਗੁਰੂ ਗ੍ਰੰਥ ਸਾਹਿਬ ਜੋ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ ਨੇ ਔਰ ਦਰਬਾਰ ਸਾਹਿਬ ਜੋ ਚੌਂ ਵਰਨਾ ਕੋ ਸਾਂਝਾ, ਤਾਂ ਇਹ ਚੀਜ਼ ਸਾਰਿਆਂ ਨੂੰ ਹਜ਼ਮ ਨਹੀਂ ਆਉਣ ਵਾਲੀ ਸੀ। ਜੋ ਧਰਮ ਦੇ ਹੋਰ ਵੀ ਠੇਕੇਦਾਰ ਸੀਗੇ ਉਹਨਾਂ ਨੂੰ ਹਜ਼ਮ ਆਉਣ ਵਾਲੀ ਨਹੀਂ ਸੀ, ਔਰ ਬਾਹਰਲਿਆਂ ਨੂੰ ਤਾਂ ਠੀਕ ਆ, ਉਹਦੇ ਨਾਲ ਨਾਲ ਜੋ ਗੁਰੂ ਸਾਹਿਬਾਨਾਂ ਦੇ ਆਪਣਾ ਖੂਨ ਸੀਗਾ ਪ੍ਰਿਥੀ ਚੰਦ ਵਰਗੇ ਉਹਨਾਂ ਨੂੰ ਵੀ ਇਹ ਚੀਜ਼ ਹਜ਼ਮ ਨਹੀਂ ਸੀ ਆਉਂਦੀ। ਉਹਦੇ 'ਚ ਹੁਣ ਪ੍ਰਿਥੀ ਚੰਦ ਦਾ ਨਾਮ ਮਿਲਦਾ ਹੈ ਆਪਾਂ ਨੂੰ। ਪ੍ਰਿਥੀ ਚੰਦ ਨੇ ਸ਼ਿਕਾਇਤਾਂ ਕੀਤੀਆਂ, ਅੱਗੇ ਅਕਬਰ ਤੱਕ ਸ਼ਿਕਾਇਤਾਂ ਲੈ ਕੇ ਗਿਆ। ਇਹਦੇ ਨਾਲ ਨਾਲ ਸਾਨੂੰ ਨਕਸ਼ਬੰਦੀਆਂ ਦਾ ਜ਼ਿਕਰ ਮਿਲਦਾ ਹੈ। ਨਕਸ਼ਬੰਦੀਆਂ 'ਚੋਂ ਸਾਨੂੰ ਸ਼ੇਖ ਅਹਿਮਦ ਸਰਹੰਦੀ ਦਾ ਜ਼ਿਕਰ ਮਿਲਦਾ ਹੈ, ਜਿਹਦੀਆਂ ਚਿੱਠੀਆਂ ਵੀ ਮਿਲਦੀਆਂ ਨੇ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਖੁਸ਼ੀ ਵੀ ਮਨਾਉਂਦਾ ਹੈ, ਕਹਿੰਦਾ ਹੈ ਕਿ ਇਹ ਮੂਰਖਾਂ ਦਾ ਗੁਰੂ ਸੀ, ਇਹ ਮੂਰਖ ਲੋਕ ਇਹਨੂੰ ਫੋਲੋ ਕਰਦੇ ਸੀ। ਸੋਚੋ ਕਿੰਨੀ ਨਫ਼ਰਤ ਸੀ, ਕਿਉਂਕਿ ਉਹਦੇ ਬਾਰੇ ਇਤਿਹਾਸਕਾਰ ਇਹ ਕਹਿੰਦੇ ਨੇ ਕਿ ਇੰਨੇ ਜ਼ਿਆਦਾ ਪ੍ਰਭਾਵਿਤ ਹੋ ਗਏ ਸੀਗੇ ਲੋਕ ਉਦੋਂ ਦੇ ਕਿ ਕੋਈ ਏਦਾਂ ਦੀ ਜਗ੍ਹਾ ਵੀ ਹੈਗੀ ਹੈ ਜਿੱਥੇ ਸਾਨੂੰ ਕੋਈ ਰੋਕ ਟੋਕ ਨਹੀਂ, ਜਿੱਥੇ ਅਸੀਂ ਜਾ ਸਕਦੇ ਹਾਂ। ਉਸ ਤੋਂ ਪਹਿਲਾਂ ਜੇ ਆਪਾਂ ਮਨੂ ਸਮ੍ਰਿਤੀ 'ਚ ਵੀ ਦੇਖਦੇ ਹਾਂ ਤਾਂ ਸੂਦਰਾਂ ਨਾਲ ਜਾਨਵਰਾਂ ਤੋਂ ਵੀ ਭੈੜਾ ਵਿਹਾਰ ਕੀਤਾ ਜਾਂਦਾ ਸੀਗਾ। ਸੂਦਰਾਂ ਬਾਰੇ ਮਨੂ ਸਮ੍ਰਿਤੀ 'ਚ ਇਹ ਸ਼ਲੋਕ ਲਿਖੇ ਸਾਨੂੰ ਮਿਲਦੇ ਨੇ ਕਿ ਸੂਦਰ ਜੇ ਕੋਈ ਵੀ ਵੇਦ ਪੜ੍ਹਦੇ ਜਾਂ ਸੁਣਦੇ ਮਿਲ ਜਾਣ ਤਾਂ ਮੈਟਲ ਯਾਨੀ ਕਿ ਕੋਈ ਲੋਹਾ ਜਾਂ ਧਾਤੂ ਪਿਘਲਾ ਕੇ ਉਹਨਾਂ ਦੇ ਕੰਨਾਂ 'ਚ ਪਾ ਦਿਓ। ਜੇ ਸੂਦਰ ਕਿਸੇ ਉੱਚੇ ਵਰਨ ਵਾਲੇ ਨਾਲ ਕੋਈ ਬਹਿਸਬਾਜ਼ੀ ਕਰਦੇ ਮਿਲ ਜਾਣ ਤਾਂ ਉਹਨਾਂ ਦੀ ਜੀਭ ਕੱਟ ਦਿੱਤੀ ਜਾਵੇ। ਉਹਨਾਂ ਨੂੰ ਜ਼ਮੀਨਾਂ ਤੇ ਥੁੱਕਣ ਦਾ ਅਧਿਕਾਰ ਨਹੀਂ ਸੀ, ਉਹਨਾਂ ਨੂੰ ਖੂਹਾਂ 'ਚੋਂ ਪਾਣੀ ਪੀਣ ਦਾ ਅਧਿਕਾਰ ਨਹੀਂ ਸੀ। ਜਾਨਵਰਾਂ ਨਾਲੋਂ ਵੀ ਬੱਤਰ ਜ਼ਿੰਦਗੀ ਉਹ ਬਤੀਤ ਕਰ ਰਹੇ ਸੀ। ਤਾਂ ਇੱਥੇ ਫਿਰ ਬਹੁਤ ਜ਼ਿਆਦਾ ਸੰਗਤ ਸਿੱਖ ਧਰਮ ਨਾਲ ਜੁੜਨ ਲੱਗੀ, ਗੁਰੂ ਸਾਹਿਬਾਨਾਂ ਦੀ ਸੋਚ ਨਾਲ ਜੁੜਨ ਲੱਗੀ। ਇਹਦੇ ਤੋਂ ਜਿਹੜੇ ਸ਼ੇਖ ਅਹਿਮਦ ਸਰਹੰਦੀ ਵਰਗੇ ਸੀਗੇ ਫਿਰ ਉਹ ਖਾਰ ਖਾਂਦੇ ਸੀ। ਉਹਨਾਂ ਨੇ ਫਿਰ ਆਪਣੀ ਧਾਰਮਿਕ ਕੱਟੜਤਾ ਦਾ, ਇਸਲਾਮ ਦੀਆਂ ਕੁਝ ਕਹੀਆਂ ਹੋਈਆਂ ਗੱਲਾਂ ਦਾ ਸਹਾਰਾ ਲੈ ਕੇ ਮੈਨੂਪਲੇਟ ਕਰਕੇ ਫਿਰ ਉਹਨਾਂ ਨੂੰ ਅਕਬਰ ਕੋਲ ਸ਼ਿਕਾਇਤਾਂ ਲੈ ਕੇ ਗਏ ਕਿ ਗੁਰੂ ਅਰਜਨ ਸਾਹਿਬ ਇੱਕ ਏਦਾਂ ਦਾ ਗ੍ਰੰਥ ਬਣਾ ਰਹੇ ਨੇ ਜਿਹਦੇ 'ਚ ਇਸਲਾਮ ਬਾਰੇ ਗਲਤ ਕਿਹਾ ਗਿਆ ਹੈ, ਜਿਹਦੇ 'ਚ ਰਾਗਾਂ 'ਚ ਬਾਣੀ ਹੈ ਜਿਹੜੀ ਸਾਨੂੰ ਅੱਲਾ ਨੂੰ ਮਿਲਣ ਤੋਂ ਡਿਸਟਰੈਕਟ ਕਰਦੀ ਆ। ਤਾਂ ਉਹ ਸ਼ਿਕਾਇਤਾਂ ਤੇ ਜਦੋਂ ਅਕਬਰ ਨੇ ਇਹ ਨਹੀਂ ਹੈ ਕਿ ਸੁਣੀਆਂ ਨਹੀਂ, ਕਿਉਂਕਿ ਅਕਬਰ ਕੋਈ ਕੱਟੜ ਬਾਦਸ਼ਾਹ ਨਹੀਂ ਸੀਗਾ, ਧਾਰਮਿਕ ਕੱਟੜਤਾ ਉਹਦੇ 'ਚ ਇੰਨੀ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੀ। ਤਾਂ ਇਸ ਕਰਕੇ ਉਹਨੇ ਕੋਈ ਵੀ ਏਦਾਂ ਦਾ ਐਕਸ਼ਨ ਨਹੀਂ ਲਿਆ ਜਿਹੜਾ ਸਿੱਖ ਗੁਰੂ ਸਾਹਿਬਾਨਾਂ ਦੇ ਅਗੇਂਸਟ ਹੋਵੇ ਜਾਂ ਸਿੱਖੀ ਦੇ ਅਗੇਂਸਟ ਹੋਵੇ। ਅਕਬਰ ਹੁਣ ਗੁਰੂ ਅਰਜਨ ਸਾਹਿਬ ਦੇ ਸਮੇਂ ਰਿਹਾ ਤੇ ਅਕਬਰ ਦੀ ਗੁਰੂ ਅਰਜਨ ਸਾਹਿਬ ਦੇ ਸਮੇਂ ਹੀ ਮੌਤ ਹੋ ਜਾਂਦੀ ਆ। ਅਕਬਰ ਦਾ ਅੱਗੇ ਪੁੱਤ ਸੀਗਾ ਜਹਾਂਗੀਰ। ਇੱਥੋਂ ਜ਼ਿਆਦਾ ਡਿਸਟਰਬੈਂਸ ਹੋਣੀ ਸ਼ੁਰੂ ਹੋਈ ਸੀ ਕਿਉਂਕਿ ਜਹਾਂਗੀਰ ਬਹੁਤ ਕੱਟੜ ਸੀ। ਇਹਦੇ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜਾ ਅਕਬਰ ਬਾਦਸ਼ਾਹ ਸੀ ਉਹ ਅੱਗੇ ਆਪਣੇ ਪੁੱਤਰ ਜਹਾਂਗੀਰ ਨੂੰ ਬਾਦਸ਼ਾਹ ਨਹੀਂ ਬਣਾਉਣਾ ਚਾਹੁੰਦਾ ਸੀ, ਉਹਨੂੰ ਤਖਤ ਤੇ ਨਹੀਂ ਬਿਠਾਉਣਾ ਚਾਹੁੰਦਾ ਸੀ। ਉਹ ਬਾਦਸ਼ਾਹ ਬਣਾਉਣਾ ਚਾਹੁੰਦਾ ਸੀਗਾ ਆਪਣੇ ਪੋਤੇ ਖੁਸਰੋ ਨੂੰ, ਯਾਨੀ ਕਿ ਜਹਾਂਗੀਰ ਦੇ ਮੁੰਡੇ ਨੂੰ। ਪਰ ਇੱਥੇ ਜਹਾਂਗੀਰ ਨੇ ਕਿਸੇ ਤਰੀਕੇ ਨਾਲ ਉਹ ਤਖਤ ਹਾਸਲ ਕਰ ਲਿਆ ਤੇ ਤਖਤ ਹਾਸਲ ਕਰਨ ਤੋਂ ਬਾਅਦ ਉਹੀ ਲੋਕ ਜਿਹੜੇ ਗੁਰੂ ਅਰਜਨ ਸਾਹਿਬ ਬਾਰੇ ਸ਼ਿਕਾਇਤਾਂ ਲਾਉਂਦੇ ਸੀ ਅਕਬਰ ਨੂੰ, ਉਹੀ ਲੋਕ ਫਿਰ ਪਹੁੰਚੇ ਜਹਾਂਗੀਰ ਕੋਲ, ਕਿਉਂਕਿ ਜਹਾਂਗੀਰ ਬਹੁਤ ਜ਼ਿਆਦਾ ਕੱਟੜ ਸੀਗਾ। ਤਾਂ ਉਸ ਕਰਕੇ ਫਿਰ ਉਹਨੇ ਐਕਸ਼ਨ ਲੈਣਾ ਸ਼ੁਰੂ ਕੀਤਾ ਸਿੱਖਾਂ ਦੇ ਖਿਲਾਫ। ਇਹਦਾ ਆਪਾਂ ਨੂੰ ਸਬੂਤ ਇਹ ਵੀ ਮਿਲ ਜਾਂਦਾ ਹੈ ਕਿ ਜਹਾਂਗੀਰ ਦੀ ਇੱਕ ਆਟੋਬਾਇਓਗ੍ਰਾਫੀ ਆ ਤੁਝ ਕੇ ਜਹਾਂਗੀਰੀ, ਉਹਦੇ 'ਚ ਲਿਖਦਾ ਹੈ ਉਹ ਇੰਨੇ ਨਫ਼ਰਤ ਭਰੇ ਸ਼ਬਦ ਲਿਖਦਾ ਹੈ ਗੁਰੂ ਅਰਜਨ ਸਾਹਿਬ ਜੀ ਬਾਰੇ। ਤੁਝ ਕੇ ਜਹਾਂਗੀਰੀ 'ਚੋਂ ਲਿਖਦਾ ਹੈ ਕਿ ਇੱਕ ਅਰਜਨ ਨਾਮ ਦਾ ਵਿਅਕਤੀ ਰਾਵੀ ਦੇ ਕੰਢੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਕਿ ਇਹਦੇ ਕੋਲ ਜਿਹੜੇ ਭਟਕੇ ਹੋਏ ਲੋਕ ਨੇ ਉਹ ਇਹਦੇ ਕੋਲ ਆਉਂਦੇ ਨੇ ਕਿ ਇਹਨਾਂ ਦੀ ਝੂਠ ਦੀ ਇਹ ਦੁਕਾਨ 4 ਪੀੜ੍ਹੀਆਂ ਤੋਂ ਚੱਲ ਰਹੀ ਆ ਕਿ ਮੈਂ ਇਹਨੂੰ ਖਤਮ ਕਰਨਾ ਹੈ। ਇਸ ਤਰੀਕੇ ਦੇ ਉਹ ਸ਼ਬਦ ਲਿਖਦਾ ਹੈ, ਜਿੱਥੋਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਕਿੰਨੀ ਉਹ ਨਫ਼ਰਤ ਸਿੱਖੀ ਤੇ ਸਿੱਖ ਗੁਰੂ ਸਾਹਿਬਾਨਾਂ ਨੂੰ ਕਰਦਾ ਸੀ। ਫਿਰ ਉਹ ਆਨੇ ਬਹਾਨੇ ਲੱਭਣ ਲੱਗਿਆ ਕਿ ਕਿਸ ਤਰੀਕੇ ਨਾਲ ਗੁਰੂ ਅਰਜਨ ਸਾਹਿਬ ਜੀ ਨੂੰ ਮੈਂ ਤਲਬ ਕਰਾਂ, ਕਿਸ ਤਰੀਕੇ ਨਾਲ ਇਹਨਾਂ ਨੂੰ ਮੈਂ ਖਤਮ ਕਰਾਂ ਜਾਂ ਇਹਨਾਂ ਨੂੰ ਮੈਂ ਕੰਟਰੋਲ ਕਰਾਂ। ਇਹਦੇ 'ਚ ਹੁਣ ਬਹੁਤ ਸਾਰੇ ਚੁਗਲ ਸੀਗੇ ਜਿਹੜੇ ਉਹ ਚੁਗਲੀ ਕਰਦੇ ਰਹਿੰਦੇ ਸੀ। ਚੰਦੂ ਵੀ ਕੰਨ ਭਰਦਾ ਰਹਿੰਦਾ ਸੀਗਾ ਜਹਾਂਗੀਰ ਦੇ, ਉਧਰੋਂ
ਗੁਰੂ ਅਰਜਨ ਸਾਹਿਬ ਜੀ ਦੇ ਖੁਦ ਦੇ ਭਰਾ ਪ੍ਰਿਥੀ ਚੰਦ ਉਹ ਕੰਨ ਭਰਦੇ ਰਹਿੰਦੇ ਸੀ, ਇੱਧਰੋਂ ਸ਼ੇਖ ਅਹਿਮਦ ਸਰਹੰਦੀ ਵਰਗੇ ਕੰਨ ਭਰਦੇ ਰਹਿੰਦੇ ਸੀ, ਤੇ ਹੋਰ ਕਈ ਕਵੀਆਂ ਦਾ ਜ਼ਿਕਰ ਵੀ ਆਉਂਦਾ ਹੈ ਜਿਨ੍ਹਾਂ ਦੀਆਂ ਰਚਨਾਵਾਂ ਗੁਰੂ ਅਰਜਨ ਸਾਹਿਬ ਨੇ ਬਾਣੀ 'ਚ ਗੁਰੂ ਗ੍ਰੰਥ ਸਾਹਿਬ 'ਚ ਸ਼ਾਮਲ ਨਹੀਂ ਕੀਤੀਆਂ। ਉਹ ਵੀ ਇਹ ਚੀਜ਼ ਤੋਂ ਖਾਰ ਖਾਂਦੇ ਸੀਗੇ, ਉਹ ਵੀ ਨਫ਼ਰਤ ਕਰਦੇ ਸੀਗੇ। ਤਾਂ ਕੁਝ ਲੋਕ ਫਿਰ ਇੱਥੇ ਇਹ ਚੁਗਲੀ ਕਰਦੇ ਨੇ ਕਿ ਖੁਸਰੋ ਜਦੋਂ ਬਗਾਵਤ ਕਰਕੇ ਮੁਗਲ ਤਖਤ ਤੋਂ ਭੱਜਿਆ ਹੈ ਜਹਾਂਗੀਰ ਤੋਂ, ਤਾਂ ਉਹ ਜਾਂਦਾ ਹੋਇਆ ਗੁਰੂ ਅਰਜਨ ਸਾਹਿਬ ਜੀ ਨੂੰ ਮਿਲਿਆ ਹੈ, ਤੇ ਗੁਰੂ ਅਰਜਨ ਸਾਹਿਬ ਜੀ ਨੇ ਉਹਦੇ ਮੱਥੇ ਤੇ ਚੰਦਨ ਦੇ ਤਿਲਕ ਦਾ ਟਿੱਕਾ ਲਗਾਇਆ ਹੈ, ਯਾਨੀ ਕਿ ਤੈਨੂੰ ਹੀ ਬਾਦਸ਼ਾਹਤ ਮਿਲੂਗੀ, ਇਹ ਕਹਿਣ ਦੀ ਕੋਸ਼ਿਸ਼ ਕੀਤੀ ਆ। ਹੁਣ ਇਹਦੇ ਬਾਰੇ ਇਤਿਹਾਸਕਾਰ ਕਈ ਇਹ ਚੀਜ਼ ਨੂੰ ਮੰਨਦੇ ਨੇ ਕਿ ਖੁਸਰੋ ਮਿਲਿਆ ਗੁਰੂ ਅਰਜਨ ਸਾਹਿਬ ਨੂੰ। ਕਈ ਲੋਕ ਇਤਿਹਾਸਕਾਰ ਇਹ ਗੱਲ ਨੂੰ ਨਹੀਂ ਮੰਨਦੇ, ਉਹ ਕਹਿੰਦੇ ਨੇ ਕਿ ਗੁਰੂ ਅਰਜਨ ਸਾਹਿਬ ਉਸ ਸਮੇਂ ਉੱਥੇ ਮੌਜੂਦ ਹੀ ਨਹੀਂ ਸੀਗੇ ਜਦੋਂ ਖੁਸਰੋ ਆਇਆ ਸੀਗਾ। ਤੇ ਇਹ ਫਿਰ ਬਹਾਨਾ ਮਿਲ ਗਿਆ ਜਹਾਂਗੀਰ ਨੂੰ, ਤੇ ਜਹਾਂਗੀਰ ਫਿਰ ਤਲਬ ਕਰਦਾ ਹੈ ਗੁਰੂ ਅਰਜਨ ਸਾਹਿਬ ਨੂੰ। ਗੁਰੂ ਅਰਜਨ ਸਾਹਿਬ ਨੂੰ ਪਹਿਲਾਂ ਉਹੀ ਜੋ ਸਾਰੇ ਇਹ ਮੁਗਲ ਬਾਦਸ਼ਾਹ ਕਰਦੇ ਹੁੰਦੇ ਸੀ ਤਾਨਾਸ਼ਾਹ, ਕਿ ਤੁਸੀਂ ਆਪਦਾ ਧਰਮ ਬਦਲੋ, ਪਰ ਉਹਨੇ ਪਹਿਲਾਂ ਇਹ ਕਿਹਾ ਸੀਗਾ। ਇੱਥੇ ਹੁਣ ਸਾਨੂੰ ਇਤਿਹਾਸ 'ਚ ਜ਼ਿਕਰ ਮਿਲਦਾ ਹੈ ਕਿ ਜਹਾਂਗੀਰ ਨੇ ਇਹ ਕਿਹਾ ਸੀ ਕਿ ਤੁਸੀਂ ਆਪਣੇ ਗੁਰੂ ਗ੍ਰੰਥ ਸਾਹਿਬ 'ਚ ਮੁਸਲਮਾਨਾਂ ਦੀ ਤੋਹੀਨ ਕੀਤੀ ਆ, ਤਾਂ ਉੱਥੇ ਫਿਰ ਗੁਰੂ ਅਰਜਨ ਸਾਹਿਬ ਨੇ ਆਪਣੇ ਤਰਕ ਨਾਲ, ਆਪਣੀ ਗਿਆਨ ਨਾਲ ਇਹ ਦੱਸਿਆ ਕਿ ਇਹ ਜਿਹੜਾ ਗ੍ਰੰਥ ਹੈ ਇਹ ਕਿਸੇ ਵੀ ਇੱਕ ਧਰਮ ਦਾ ਨਹੀਂ ਹੈ, ਨਾ ਇਹਦੇ 'ਚ ਕਿਸੇ ਦੇ ਵੈਰ ਵਿਰੋਧ ਦੀ ਗੱਲ ਕੀਤੀ ਹੈ, ਨਾ ਹੀ ਕਿਸੇ ਦੀ ਝੂਠੀ ਤਾਰੀਫ ਕੀਤੀ ਗਈ ਆ। ਇੱਥੇ ਫਿਰ ਜਹਾਂਗੀਰ ਨੇ ਕਿਹਾ ਸੀ ਕਿ ਤੁਸੀਂ ਇਹਦੇ 'ਚ ਹਜ਼ਰਤ ਮੁਹੰਮਦ ਸਾਹਿਬ ਦੀ ਤਾਰੀਫ ਕਰੋ, ਕਿ ਆਹ ਤੁਹਾਨੂੰ ਅਸੀਂ ਪੰਕਤੀਆਂ ਦੱਸਦੇ ਹਾਂ, ਸਾਡੇ ਹਿਸਾਬ ਨਾਲ ਤਾਰੀਫ ਕਰੋ। ਤਾਂ ਇੱਥੇ ਵੀ ਗੁਰੂ ਅਰਜਨ ਸਾਹਿਬ ਨੇ ਮਨਾ ਕਰ ਦਿੱਤਾ ਸੀ ਕਿ ਜੋ ਬਾਣੀ ਸ਼ਾਮਿਲ ਹੋ ਗਈ ਆ ਉਸ ਤੋਂ ਬਿਨਾਂ ਕੁਝ ਵੀ ਅਸੀਂ ਏਦਾਂ ਦੀ ਮਿਲਾਵਟ ਗੁਰੂ ਗ੍ਰੰਥ ਸਾਹਿਬ ਜੀ 'ਚ ਨਹੀਂ ਕਰ ਸਕਦੇ। ਤਾਂ ਇਹ ਸਾਰੀਆਂ ਗੱਲਾਂ ਤੋਂ ਫਿਰ ਜਹਾਂਗੀਰ ਖਿੱਚ ਗਿਆ, ਤੇ ਜਹਾਂਗੀਰ ਨੂੰ ਹੁਣ ਇੱਕ ਬਹਾਨਾ ਚਾਹੀਦਾ ਸੀ ਕਿ ਕਿਸ ਕਾਨੂੰਨ ਦੇ ਤਹਿਤ ਮੈਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਾਂ। ਤਾਂ ਉੱਥੇ ਉਹ ਫਿਰ ਕਾਜ਼ੀਆਂ ਦੇ ਨਾਲ ਸਲਾਹ ਕਰਕੇ ਸਿਆਸਤ ਤੇ ਯਾਸਾ ਕਾਨੂੰਨ ਦੇ ਤਹਿਤ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਫਰਮਾਨ ਜਾਰੀ ਕਰਦਾ ਹੈ। ਇਹ ਸਿਆਸਤ ਤੇ ਯਾਸਾ ਜਿਹੜਾ ਕਾਨੂੰਨ ਸੀਗਾ ਇਹ ਮੰਗੋਲਾਂ ਦਾ ਬਣਾਇਆ ਹੋਇਆ ਸੀ। ਇਹਦੇ 'ਚ ਇਹ ਹੁੰਦਾ ਸੀ ਕਿ ਜੇ ਕੋਈ ਪੀਰ ਫਕੀਰ, ਕੋਈ ਉੱਚ ਅਵਸਥਾ ਵਾਲਾ ਇਨਸਾਨ ਜਾਂ ਕੋਈ ਗੁਰੂ, ਉਹਨੂੰ ਜੇ ਕੋਈ ਸਜ਼ਾ ਦੇਣੀ ਪਵੇ ਤਾਂ ਉਹਦੇ ਲਈ ਇਹ ਕਾਨੂੰਨ ਬਣਾਇਆ ਹੋਇਆ ਸੀਗਾ ਕਿ ਕਿਉਂਕਿ ਇਹ ਮੁਗਲ ਸੀਗੇ ਜਿਹੜੇ ਇਹ ਮੰਨਦੇ ਸੀਗੇ ਜੇ ਅਸੀਂ ਕਿਸੇ ਪੀਰ ਫਕੀਰ ਨੂੰ ਮਾਰਾਂਗੇ ਤਾਂ ਉਹਦਾ ਖੂਨ ਜਦੋਂ ਜ਼ਮੀਨ ਤੇ ਡਿੱਗੇਗਾ ਤਾਂ ਉਹ ਜ਼ਮੀਨ ਤੇ ਡਿੱਗਿਆ ਹੋਇਆ ਉਸ ਪੀਰ ਫਕੀਰ, ਉਸ ਗੁਰੂ ਦਾ ਖੂਨ ਸਾਡਾ ਤਖਤ ਪਲਟਾ ਸਕਦਾ ਹੈ, ਸਾਨੂੰ ਸ਼ਰਾਪ ਲੱਗ ਸਕਦਾ ਹੈ, ਇਹ ਇਹਨਾਂ ਦਾ ਮੰਨਣਾ ਸੀਗਾ। ਇਸ ਕਰਕੇ ਇਹਦੇ 'ਚ ਇਸ ਤਰੀਕੇ ਨਾਲ ਸ਼ਹੀਦ ਕੀਤਾ ਜਾਂਦਾ ਸੀ ਕਿ ਜਿਹੜਾ ਖੂਨ ਹੈ ਉਹ ਬਾਹਰ ਨਾ ਡਿੱਗੇ, ਉਹ ਅੰਦਰ ਹੀ ਸੜ ਜੇ। ਇਸੇ ਹੀ ਕਾਨੂੰਨ ਦੇ ਤਹਿਤ ਗੁਰੂ ਅਰਜਨ ਸਾਹਿਬ ਜੀ ਤੇ ਫਿਰ ਬੜੇ ਜ਼ੁਲਮ ਕੀਤੇ ਗਏ। ਉਹਨਾਂ ਨੂੰ ਗਰਮ ਪਾਣੀ ਦੀ ਦੇਗ 'ਚ ਉਬਾਲਿਆ ਗਿਆ, ਫਿਰ ਉਹਨਾਂ ਨੂੰ ਤੱਤੀ ਤਵੀ ਤੇ ਵੀ ਜਿਹੜਾ ਬਿਠਾਇਆ ਗਿਆ ਸੀਗਾ ਉਹ ਇਸ ਕਰਕੇ ਬਿਠਾਇਆ ਗਿਆ ਸੀ ਕਿ ਤੱਤੀ ਤਵੀ ਤੇ ਜੋ ਬੈਠਣਗੇ ਜਦੋਂ ਉਹ, ਤਾਂ ਉਹਨਾਂ ਦਾ ਸਰੀਰ ਸੜ ਜਾਏਗਾ ਤੇ ਅੰਦਰੋਂ ਖੂਨ ਉਹਨਾਂ ਦਾ ਮੱਚ ਜਾਏਗਾ। ਔਰ ਇਸ ਤਰੀਕੇ ਨਾਲ ਅਨੇਕਾਂ ਅਣਮਨੁੱਖੀ ਤਸ਼ੱਦਦ ਜ਼ੁਲਮ ਕਰਨ ਤੋਂ ਬਾਅਦ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਆਉਂਦੇ ਨੇ ਗੁਰੂ ਅਰਜਨ ਸਾਹਿਬ ਜੀ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ। 11 ਸਾਲ ਦੀ ਉਮਰ 'ਚ ਉਹ ਸਿੱਖਾਂ ਦੇ ਗੁਰੂ ਬਣਦੇ ਨੇ ਤੇ ਉਹ ਸਿੱਖਾਂ ਨੂੰ ਜੰਗਜੂ ਬਣਾਉਂਦੇ ਨੇ ਤੇ ਅਕਾਲ ਤਖਤ ਦੀ ਉਸਾਰੀ ਕਰਦੇ ਨੇ। ਉਹ ਵੀਡੀਓ ਕਾਫੀ ਲੰਬੀ ਆ ਜੀ, ਆਪਾਂ 2 ਪਾਰਟ 'ਚ ਲੈ ਕੇ ਆਵਾਂਗੇ। ਸੋ ਇਹ ਪਹਿਲਾ ਪਾਰਟ ਆ, ਅਗਲਾ ਪਾਰਟ ਆਪਾਂ ਫਿਰ ਲੈ ਕੇ ਆਵਾਂਗੇ। ਸੋ ਇਸ ਪਾਰਟ ਦੇ ਵਿੱਚ ਦੱਸਿਆ ਗਿਆ ਕਿ ਮੁਗਲਾਂ ਦੇ ਸਿੱਖਾਂ ਦੇ ਸੰਬੰਧ ਕਿੱਦਾਂ ਦੇ ਸੀਗੇ। ਦੱਸਿਆ ਗਿਆ ਕਿ ਔਰੰਗਜ਼ੇਬ ਦੇ ਸਮੇਂ ਦੇ ਵਿੱਚ ਜਿਹੜੇ ਸੰਬੰਧ ਸੀ ਉਹ ਕਾਫੀ ਵਧੀਆ ਸੀਗੇ। ਸੋ ਔਰੰਗਜ਼ੇਬ ਸੀ ਜਿਹੜਾ ਉਹ ਇੱਕ ਕੱਟੜ ਨਹੀਂ ਸੀਗਾ, ਉਹ ਇੱਕ ਸਾਰੇ ਧਰਮਾਂ ਨੂੰ ਮਤਲਬ ਕਿ ਪਿਆਰ ਕਰਨ ਵਾਲਾ ਸੀਗਾ, ਪਰ ਠੀਕ ਬੰਦਾ ਸੀਗਾ ਉਹ। ਸੋ ਉਸ ਤੋਂ ਬਾਅਦ ਜਿਹੜਾ ਜਹਾਂਗੀਰ ਸੀਗਾ ਉਹਦੇ ਸੰਬੰਧ ਜਿਹੜੇ ਠੀਕ ਨਹੀਂ ਸੀਗੇ ਸਿੱਖਾਂ ਦੇ ਨਾਲ। ਉਹ ਇੱਕ ਕੱਟੜ ਰਾਜਾ ਸੀਗਾ ਤੇ ਉਹ ਕਿਸੇ ਆਨੇ ਬਹਾਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨਾ ਚਾਹੁੰਦਾ ਸੀਗਾ। ਸੋ ਉਸਨੇ ਕਈ ਆਪਣੇ ਪੈਂਤਰੇ ਜੋ ਵੀ ਖੇਡੇ ਨੇ ਉਹਦੇ ਨਾਲ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ। ਸੋ ਉਸ ਤੋਂ ਬਾਅਦ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਸਫ਼ਰ ਸੀਗਾ ਉਹ ਦੱਸਿਆ ਗਿਆ ਆ, ਉਹ ਆਪਾਂ ਅਗਲੇ ਪਾਰਟ 'ਚ ਲੈ ਕੇ ਆਵਾਂਗੇ। ਸੋ ਇਹ ਸੀਗੇ ਸਿੱਖਾਂ ਦੇ ਅਤੇ ਮੁਗਲਾਂ ਦੇ ਸੰਬੰਧ ਜਿਹੜੇ ਪਹਿਲੇ ਸਮੇਂ 'ਚ ਸੀਗੇ। ਸੋ ਫਿਰ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਨਾਲ। ਅੱਜ ਲਈ ਇੰਨਾ ਜੀ।